Viewers, welcome back in our program. And ਡਾਕਟਰ ਸਾਹਿਬ ਸਾਡਾ ਅਗਲਾ ਸਵਾਲ ਹੈ ਪਾਕਿਸਤਾਨ ਦੇ ਕੋਇਟਾ ਸ਼ਹਿਰ 'ਚ ਦੋ ਅੱਡ-ਅੱਡ ਵਾਰਦਾਤਾਂ ਹੋਈਆਂ। ਇੱਕ ਵਾਰਦਾਤ ਵਿੱਚ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦੀ ਯਾਦ ਨੂੰ ਸਮਰਪਿਤ ਉਹਨਾਂ ਦਾ ਘਰ ਉਡਾ ਦਿੱਤਾ ਗਿਆ। ਦੂਸਰੀ ਵਾਰਦਾਤ ਵਿੱਚ 14 ਵਿਦਿਆਰਥਣਾਂ ਹਲਾਕ ਹੋਈਆਂ। ਕੌਣ ਹੈ ਇਸ ਸਭ ਦੇ ਪਿੱਛੇ? ਡਾਕਟਰ ਸਾਹਿਬ देखो ये बड़ी दुखदाई खबर है क्योंकि पाकिस्तान साडा हमसाया मुल्क है, खालिस्तान का गवांढी देश है जी और उत्थे नवी सरकार बनने तो बाद असी कामना करते हैं कि उत्थे एक चंगा माहौल बनेगा जी हिंसा तो छुटकारा होएगा। जी ये दोवें ही वारदातां जिसकी जिम्मेवारी लश्करे झंगवी ने लई है बड़ियां दुखदाई ने। जी पहली तो उन्होंने नाल संबंधित है कायदे आज़म मुहम्मद अली जिन्ना जिहड़े फादर ऑफ नेशन ने पाकिस्तान दे, जी जिन्हां ने ये जिहड़ा मुल्क बना के दिता है, इन्हां दी हिंदू तवियां दे गलबे चों कढ़िया एक हिस्से नूं जी मुसलमानां दे। सो उन्होंने अपनी अखीरली जिंदगी जिहड़ी है क्योंकि बीमार रहिंदे सन, फेफड़ियां नाल संबंधित उन्हां नूं ताज़ा हवा और दूसरे दी लोड़ सी। जी सो कोयटा दे विच ही एक घर जिथे कि उन्होंने अखीरले महीने गुजारे जिहड़ा कि एक अच्छा इलाका है। जी सो उत्थे ही उन्हों की यादगार भी उस नूं कायम किया गया सी। जिहड़ियां चीज़ां वस्तुआं वो इस्तेमाल करते रहे उत्थे रखियां हुई सी संभाल के म्यूजियम की तरह। जी जी और उहदे उत्ते अटैक हो के उन्होंने अग ला दी गई, हर चीज़ डिस्ट्रॉय कर दी गई। जी सो ज़ाहिर है भी ये हमला उन्होंने लोगों ने किया है ਜਿਹੜੇ ਉਹਨਾਂ ਦੇ ਏਜੰਟ ਨੇ ਜਿਨ੍ਹਾਂ ਨੂੰ ਪਾਕਿਸਤਾਨ ਦਾ ਕਨਸੈਪਟ ਜਿਹੜਾ ਹੈ ਉਹ ਪਚਿਆ ਨਹੀਂ ਹੈ। ਜੀ ਬਿਲਕੁਲ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਅਮਰੀਕਨ ਏਜੰਸੀਆਂ ਹੋਣ ਜਾਂ ਭਾਰਤੀ ਏਜੰਸੀਆਂ ਹੋਣ, ਬਲੋਚਿਸਤਾਨ ਦੇ ਵਿੱਚ ਜਿਹੜੀ ਆਜ਼ਾਦੀ ਤਹਿਰੀਕ ਦੇ ਨਾਂ ਥੱਲੇ ਇਹਨਾਂ ਦਾ ਕਾਫੀ ਉੱਥੇ ਪ੍ਰਭਾਵ ਹੈ ਔਰ ਉਹਨਾਂ ਦੀ ਬਿਡਿੰਗ ਦੇ ਉੱਤੇ ਵੀ ਉਹਨਾਂ ਨੇ ਗਰੁੱਪ ਖੜੇ ਕੀਤੇ ਹੋਏ ਨੇ। ਜੀ ਜੀ ਸੋ ਅਸੀਂ ਸਮਝਦੇ ਹਾਂ ਵੀ ਅਦਰਵਾਈਜ਼ ਕੋਈ ਰੀਜ਼ਨ ਨਹੀਂ ਹੈ कोई होर टारगेट किया जाना। मिलिटरी टारगेट है जो तुहाडी लड़ाई भी होंदी है मिलिटरी नाल, वो अंडरस्टैंडेबल है जी पर उन्होंने डिस्ट्रॉय करने का मतलब ये है पाकिस्तान के कानसैप्ट को डिस्ट्रॉय करना कि जी ये सानू एक्सैप्टेबल नहीं जी। और दूसरा असी समझते हैं भी जिहड़ा स्टूडेंट्स नूं बच्चियां जिहड़ियां यूनिवर्सिटी च पढ़दियां ने वो एक डिवाइस ला के उड़ा देना कि जी एजुकेशन नहीं है। इस्लाम दुनिया का एक खूबसूरत मजहब है और ਉਹਦੇ 'ਚ ਜਿਹੜਾ ਇਸ ਕਿਸਮ ਦੀ ਜਿਹੜੀ ਲਾਈਨ ਜਿਹੜੀ ਐਕਸਟ੍ਰੀਮ ਤੇ ਜਾ ਰਹੀ ਹੈ ਉਹਦੇ 'ਚ ਠੀਕ ਹੈ ਇੱਕ ਕੱਟੜਵਾਦੀ ਮੁੱਲਾ ਲੌਬੀ ਵੀ ਹੈ ਲੇਕਿਨ ਇਹ ਬਹੁਤ ਸਾਰੇ ਐਕਟ ਜਿਹੜੇ ਅੱਜ ਬਲੋਚਿਸਤਾਨ 'ਚ ਹੋ ਰਹੇ ਨੇ ਇਹਦੇ 'ਚ ਬਾਹਰਲੀਆਂ ਏਜੰਸੀਆਂ ਦਾ ਇੱਕ ਬੜਾ ਵੱਡਾ ਰੋਲ ਹੈ। ਗਵਾਦਰ ਦੀ ਪੋਰਟ ਪਾਕਿਸਤਾਨ ਨੇ ਚਾਈਨਾ ਨੂੰ ਦਿੱਤੀ ਹੈ, ਰੇਲਵੇ ਲਾਈਨ ਗਵਾਦਰ ਚਾਈਨਾ ਦੀ ਬਣ ਰਹੀ ਹੈ ਔਰ ਬਲੋਚਿਸਤਾਨ ਨੂੰ ਅੱਡ ਕਰਨ ਦੀ ਲਾਈਨ ਉਹਦੇ 'ਚ ਇੰਡੀਅਨਸ ਦਾ ਜਿਹੜਾ ਉਹ ਕਾਫੀ ਡੂੰਘੀ ਦਿਲਚਸਪੀ ਹੈ ਕਿਉਂਕਿ ਪਾਕਿਸਤਾਨ ਨੂੰ ਇਹਨਾਂ ਨੇ ਐਕਸੈਪਟ ਹੀ ਨਹੀਂ ਕੀਤਾ ਹੋਇਆ। ਸੋ ਮੈਨੂੰ ਇਹ ਜਿਹੜੇ ਕਾਇਦੇ ਆਜ਼ਮ ਦੀ ਯਾਦ ਦੇ ਵਿੱਚ 121 ਸਾਲ ਪੁਰਾਣੀ ਇਮਾਰਤ ਔਰ ਉਹਨਾਂ ਦੀਆਂ ਚੀਜ਼ਾਂ ਦਾ ਡਿਸਟਰੋਏ ਹੋਣਾ ਮੈਂ ਐਡਮਾਇਰ ਕਰਦਾ ਉਹਨਾਂ ਨੂੰ ਆਲਵੇਜ਼ ਔਰ ਹਮੇਸ਼ਾ ਰਿਗਰੈਟ ਕਰਦਾ ਮੈਂ ਕਿ ਕਾਸ਼ ਕੌਮ ਦੇ ਕੋਲ ਸਾਡੀ ਕੌਮ ਕੋਲ ਵੀ ਕੋਈ ਕਾਇਦੇ ਆਜ਼ਮ ਜਿਨ੍ਹਾਂ ਵਰਗਾ ਲੀਡਰ ਹੁੰਦਾ ਤੇ ਅਸੀਂ 66 ਸਾਲ ਤੋਂ ਉਹਨਾਂ ਦੀਆਂ ਜੁੱਤੀਆਂ ਨਾ ਖਾ ਰਹੇ ਹੁੰਦੇ ਜਿਨ੍ਹਾਂ ਨੇ 1000 ਸਾਲ ਬਾਹਰਲਿਆਂ ਤੋਂ ਜੁੱਤੀਆਂ ਖਾਧੀਆਂ ਹੋਈਆਂ ਨੇ। ਸੋ ਉਹਨਾਂ ਨੇ ਇੱਕ ਮੁਲਕ ਦਿੱਤਾ ਹੈ। बेशक 47 ਚ ਸਾਡੀ ਲੀਡਰਸ਼ਿਪ ਨਹੀਂ ਉਸ ਸਮੇਂ ਦੇ ਹਾਣ ਦੀ ਸੀ ਪਰ ਉਹਨਾਂ ਦੀ ਇੱਕ ਜਿਹੜੀ ਵਿਜ਼ਨ ਸੀ, ਇਮਾਨਦਾਰੀ ਸੀ, ਉਹਨਾਂ ਨੇ ਘੱਟੋ ਘੱਟ ਮੁਸਲਮਾਨਾਂ ਦੇ ਇੱਕ ਵੱਡੇ ਤਬਕੇ ਨੂੰ ਸੇਫ ਤਾਂ ਕੀਤਾ ਹਿੰਦੂ ਤਵੀਆਂ ਤੋਂ। ਸੋ ਇਹ ਜਿਹੜਾ ਕੰਮ ਹੈ ਇਹ ਇਹਨਾਂ ਦਾ ਹੀ ਲੱਗਦਾ। ਜੀ ਜੀ ਡਾਕਟਰ ਸਾਹਿਬ ਸਾਡਾ ਅਗਲਾ ਸਵਾਲ ਹੈ ਅਮਰੀਕਾ ਦਾ ਕਹਿਣਾ ਹੈ ਕਿ ਸੀਰੀਆ ਦੀ ਅਸਦ ਸਰਕਾਰ ਨੇ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਹੈ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? देखो हुण तक दुनिया 'ਚ ਇੱਕੋ ਵਾਰੀ ਐਟਮ ਬੰਬ ਦਾ ਇਸਤੇਮਾਲ ਹੋਇਆ ਉਹ ਅਮਰੀਕਾ ਨੇ ਕੀਤਾ ਹੈ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ। ਜੀ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਕਮੇਟੀ ਹੈ ਉਹਦੀ ਇੱਕ ਰਿਪੋਰਟ ਆਈ ਸੀ ਪਿੱਛੇ, ਉਹਨਾਂ ਨੇ ਇਨਕਾਰ ਕੀਤਾ ਕਿ ਕੋਈ ਐਸੇ ਸਬੂਤ ਨਹੀਂ ਨੇ, ਸਗੋਂ ਜਿਹੜੇ ਵਿਦਰੋਹੀ ਨੇ ਜਿਨ੍ਹਾਂ ਨੂੰ ਅਮਰੀਕਾ ਔਰ ਯੂਰਪ ਦੇ ਰਿਹਾ ਹੈ ਮਦਦ ਉਹਨਾਂ ਦੇ ਨੇ ਇਸਤੇਮਾਲ ਕੀਤੇ। ਔਰ UN ਨੇ ਇੱਕ ਰਿਪੋਰਟ 'ਚ ਅਜੇ 3-4 ਦਿਨ ਪਹਿਲਾਂ ਕਿਹਾ ਵੀ 93,000 ਸੀਰੀਆ ਦੇ ਲੋਕ ਜਿਹੜੇ ਨੇ ਉਹ ਸਿਵਲ ਵਾਰ ਦੇ ਵਿੱਚ ਮਾਰੇ ਗਏ ਨੇ ਜਿਨ੍ਹਾਂ ਨੂੰ ਇਹਨਾਂ ਨੇ ਐਨਕਰੇਜ ਕੀਤਾ ਹੋਇਆ। ਔਰ ਜਿਹੜੀ ਇਹਨਾਂ ਦੀ ਇਹ ਰਿਪੋਰਟ ਵੀ ਹੈ ਜਿਹੜੇ ਇਹਨਾਂ ਦੇ ਸਪੋਕਸਮੈਨ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਜੀ ਸਰੀਨ ਨਰਵ ਗੈਸ ਇਸਤੇਮਾਲ ਹੋਈ ਬੜੀ ਲੋ ਜਿਹੜੀ ਉਹਦੀ ਲੈਵਲ ਦੇ ਉੱਤੇ ਤੇ 100 ਤੋਂ 150 ਲੋਕ ਮਾਰੇ ਗਏ। ਹੁਣ ਇੱਕ ਪਾਸੇ 93,000 ਲੋਕ ਮਾਰੇ ਗਏ ਨੇ ਜਿਨ੍ਹਾਂ ਨੂੰ ਤੁਸੀਂ ਸੋ ਕਾਲਡ ਰਿਬੈਲਸ ਦੇ ਨਾਂ ਥੱਲੇ ਉੱਥੇ ਫਾਈਨੈਂਸ ਕਰ ਰਹੇ ਹੋ। ਸੋ ਅਸੀਂ ਸਮਝਦੇ ਹਾਂ ਕਿ ਵੀ ਅਮਰੀਕਾ ਜਿਹੜਾ ਉੱਥੇ ਫੌਜ ਭੇਜਣ ਦੀ ਤਿਆਰੀ ਕਰ ਰਹੇ ਔਰ ਉਹਦੇ ਲਈ ਇਹ ਗਰਾਊਂਡ ਬਣਾ ਰਹੇ। ਇਹਨਾਂ ਨੂੰ ਕੋਈ ਸਬੂਤ ਨਹੀਂ ਮਿਲ ਰਿਹਾ ਔਰ ਇਹ ਕਹਿ ਰਹੇ ਨੇ ਕਿ ਜੀ ਅਸੀਂ ਜਿਹੜਾ ਇਹ ਸਾਨੂੰ ਫਰਾਂਸ ਨੇ ਕਿਹਾ, UK ਨੇ ਕਿਹਾ। ਫਰਾਂਸ UK ਤਾਂ ਇਹਨਾਂ ਦੇ ਦੁਮਛੱਲੇ ਨੇ।
ਜੀ ਜੋ ਇਹ ਨੀਤੀ ਬਣਾਉਂਦੇ ਨੇ ਉਹੀ ਕੁਝ ਸਪੋਰਟ ਕਰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦੇਖੋ ਅੱਜ ਦੇ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਚੁਣੀ ਹੈ, 5 ਗਜ਼ਲ ਨੰਬਰ 5 ਜੀ ਔਰ ਇਹਦਾ ਥੀਮ ਜਿਵੇਂ ਭਾਈ ਸਾਹਿਬ ਦੀ ਹਰ ਰਚਨਾ, ਔਰ ਮੈਂ ਤਾਂ ਜਦੋਂ ਇਸ ਨੂੰ ਪੜ੍ਹਦਾ ਲਿਖਦਾ ਫਾਰਸੀ ਨੂੰ ਸਮਝਣ ਦਾ ਯਤਨ ਕਰਦਾ ਤਾਂ ਇੱਕ ਮਸਤੀ ਚੜ੍ਹ ਜਾਂਦੀ ਹੈ। ਔਰ ਮੈਂ ਸਮਝਦਾ ਵੀ ਕਿਸ ਮਸਤੀ ਦੇ ਵਿੱਚ ਭਾਈ ਨੰਦ ਲਾਲ ਉਹਨਾਂ ਦੀ ਸੁਰਤ ਹੋਏਗੀ। ਜੀ ਤੇ ਜੇ ਉਹਨਾਂ ਨੂੰ ਲਾਲ 10ਵੇਂ ਪਾਤਸ਼ਾਹ ਨੇ ਕਿਹਾ ਤੇ ਸੱਚਮੁੱਚ ਹੀ ਉਹ ਲਾਲ ਨੇ। ਜੀ ਜੀ ਉਹ ਸਿਰਫ ਲਾਲ ਇੱਕ ਜੂਲ ਹੀ ਨਹੀਂ ਨੇ, ਇੱਕ ਉਹ ਲਾਲੋ ਲਾਲ ਨੇ। ਉਹਨਾਂ ਦਾ ਅੰਦਰ ਔਰ ਬਾਹਰ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗਿਆ ਹੋਇਆ ਹੈ ਔਰ ਉਹਨਾਂ ਨੇ ਉਸ ਮਸਤੀ ਨੂੰ ਮਾਣਿਆ। ਜੀ ਸੋ ਇਸ ਗਜ਼ਲ ਦਾ ਵੀ ਇਹੀ ਥੀਮ ਹੈ ਕਿ ਜਦੋਂ ਕੋਈ ਰੱਬ ਦੀ ਦਾ ਪਿਆਰ ਹਾਸਲ ਕਰ ਲੈਂਦਾ ਹੈ ਤੇ ਕਿਵੇਂ ਉਹਦਾ ਰਾਹ ਰੋਸ਼ਨਾਇਆ ਜਾਂਦਾ ਹੈ ਔਰ ਉਸ ਨੂੰ ਸਾਰੀ ਖਲਕਤ 'ਚੋਂ ਉਸ ਰੱਬ ਦਾ ਜਲਵਾ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਜੀ ਸੋ ਭਾਈ ਸਾਹਿਬ ਲਿਖਦੇ ਨੇ, ਰਹਿ ਰਸਾਨੇ ਰਾਹੇ ਹੱਕ ਆਮਦ ਅਦਬ ਹਮ ਬਾ ਦਿਲ ਯਾਦੇ ਖੁਦਾਓ ਹਮ ਬਾलब हर कुजा दीदेम अनवारे खुदा बस की अज सोहबत बुजुर्गां शद जज़ब चश्मे माँ गैर अज जमालस वा नशुद जां के जुमला खलकरा दीदेम रब खाके कदमस रोशनी दिल कुनद गर तुरा बासाल का बासद नसब कीस गोया को मुरादे दिल न याफत हर कसे बा नफस खुद कर दे गज़ब। और इसका पंजाबी अनुवाद प्रिंसिपल हरभजन सिंह जी ने किए। जी ये 5 शेर ने और पहला शेर का उन्हों का अनुवाद है। जी रब दे राह पहुँचावन वाला निर्मल भौ जग आया ताई ये भौ नूं दिल भी रख दे मूँह भी आख सुनाया। कि जदों इंसान दे अंदर रब दे भै दा निर्मल वो चश्मा फुटदा जी ते फिर उस दे दिल दे अंदर भी रब वसदा है। ਤੇ ਜਿਵੇਂ ਉਹਨਾਂ ਨੇ ਫਾਰਸੀ 'ਚ ਕਿਹਾ ਸੀ ਬਾਲਬ, ਤੇ ਫਿਰ ਉਹਦੇ ਬੁੱਲਾਂ ਦੇ ਉੱਤੇ ਵੀ ਉਹਦੀ ਜ਼ਬਾਨ ਤੋਂ ਵੀ ਉਸ ਰੱਬ ਦੀ ਯਾਦ ਨਿਕਲਦੀ ਹੈ। ਰੱਬ ਦੇ ਰਾਹ ਪਹੁੰਚਾਉਣ ਵਾਲਾ ਜਿਹੜਾ ਨਿਰਮਲ ਭਾਉ ਹੈ, ਰੱਬ ਦਾ ਪਿਆਰ, ਰੱਬ ਦੇ ਖੌਫ 'ਚ ਰਹਿਣਾ, ਇਹੀ ਰੱਬ ਦੇ ਰਾਹ 'ਤੇ ਤੋਰਦਾ ਵੀ ਹੈ ਔਰ ਪਹੁੰਚਾਉਂਦਾ ਵੀ ਹੈ। ਰੱਬ ਦੇ ਰਾਹ ਪਹੁੰਚਾਉਣ ਵਾਲਾ ਨਿਰਮਲ ਭਾਉ ਜਗ ਆਇਆ ਤਾਈ ਇਹ ਭਾਉ ਨੂੰ ਦਿਲ ਵੀ ਰੱਖਦੇ ਮੂੰਹ ਵੀ ਆਖ ਸੁਣਾਇਆ। ਝਲਕ ਪ੍ਰਭੂ ਦੀ ਹਰ ਥਾਂ ਉੱਤੇ ਨਜ਼ਰੀ ਮੈਨੂੰ ਆਈ ਸਤ ਸੰਗਤ ਦੀ ਖਿੱਚ ਹੈ ਜਦ ਤੋਂ ਮੇਰੇ ਵਿੱਚ ਸਮਾਈ। ਕਿ ਜਦੋਂ ਤੋਂ ਮੇਰੇ ਅੰਦਰ ਸਤਸੰਗ ਆਇਆ, ਰੱਬ ਦੇ ਪਿਆਰਿਆਂ ਦੇ ਸਾਥ ਦੀ ਮੈਨੂੰ ਇਹ ਜਿਹੜੀ ਹੈ ਹੋਈ ਹੈ ਬਖਸ਼ਿਸ਼, ਜੀ ਉਦੋਂ ਤੋਂ ਝਲਕ ਪ੍ਰਭੂ ਦੀ ਹਰ ਥਾਂ ਉੱਤੇ ਨਜ਼ਰੀ ਮੈਨੂੰ ਆਈ ਸਤ ਸੰਗਤ ਦੀ ਖਿੱਚ ਹੈ ਜਦ ਤੋਂ ਮੇਰੇ ਵਿੱਚ ਸਮਾਈ। ਹਰ ਪਾਸੇ ਤੇਰਾ ਹੀ ਜਲਵਾ ਨੈਣੀ ਅਸੀਂ ਪਛਾਤਾ ਜਦ ਤੋਂ ਕੁੱਲ ਆਲਮ ਨੂੰ ਦਾਤਾ ਰੱਬ ਰੂਪ ਹੈ ਜਾਤਾ। ਜਦੋਂ ਸਾਰੀ ਦੁਨੀਆ ਖਲਕਤ ਦੇ ਵਿੱਚ ਉਸ ਵਾਹਿਗੁਰੂ ਦੀ ਹੋਂਦ ਨਜ਼ਰ ਆਉਂਦੀ ਹੈ, ਫਿਰ ਹਰ ਪਾਸੇ ਤੇਰਾ ਹੀ ਜਲਵਾ। ਜਿਵੇਂ ਭਗਤ ਕਬੀਰ ਜੀ ਨੇ ਕਿਹਾ ਕਿ ਤੂੰ ਕਰਤਾ ਤੂੰ ਹੁਆ मुझ में रहा न हूँ जब आपा पर का मिट गया जत देखा तत तू। कि हर पासे तू नज़र आंदा है, हर पासे तेरा ही जलवा नैणी असी पछाता जद तो कुल आलम नू दाता रब रूप है जाता। रंग रतियां दी संगत तैनू जे किधरे मिल जावे चरण धूड़ उन्हां दी पाके दिल तेरा रुशनावे। ਹੁਣ ਇਹ ਉਹੀ ਗੁਰਬਾਣੀ ਦਾ ਥੀਮ ਹੈ ਕਿ ਉਹਨਾਂ ਦੀ ਮੈਨੂੰ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ। ਰੰਗ ਰਤਿਆਂ ਦੀ ਸੰਗਤ ਤੈਨੂੰ, ਜਿਹੜੇ ਉਹਦੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਨੇ, ਰੰਗ ਰਤਿਆਂ ਦੀ ਸੰਗਤ ਤੈਨੂੰ ਜੇ ਕਿਧਰੇ ਮਿਲ ਜਾਵੇ
ਚਰਨ ਧੂੜ ਉਹਨਾਂ ਦੀ ਪਾ ਕੇ ਦਿਲ ਤੇਰਾ ਰੁਸ਼ਨਾਵੇ। ਤੇ ਅਖੀਰਲਾ ਸ਼ੇਰ ਹੈ, ਕੀਤੀ ਜਿਸ ਕਿਸੇ ਵੀ ਗੋਇਆ ਮਨ ਦੇ ਨਾਲ ਲੜਾਈ। ਕੀਤੀ ਜਿਸ ਕਿਸੇ ਵੀ ਗੋਇਆ ਮਨ ਦੇ ਨਾਲ ਲੜਾਈ, ਜਿੱਤ ਪ੍ਰਾਪਤ ਕੀਤੀ ਉਹਨੇ ਦਿਲੀ ਮੁਰਾਦ ਵੀ ਪਾਈ। ਹੁਣ ਇਹ ਉਹੀ ਹੈ ਜੋ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕ ਹੋਵੇ। ਸੇ ਮਨ ਜੀਤੇ ਜਗਜੀਤ ਦੀ ਗੱਲ ਹੈ। ਕੀਤੀ ਜਿਸ ਕਿਸੇ ਵੀ ਗੋਇਆ ਮਨ ਦੇ ਨਾਲ ਲੜਾਈ। ਲੜਾਈ ਤਾਂ ਮਨ ਦੇ ਨਾਲ ਹੈ, ਮਨ ਖਿੱਚਦਾ ਹੈ ਦੁਨੀਆ ਵੱਲ, ਤੇ ਜਦੋਂ ਤੁਸੀਂ ਮਨ ਨੂੰ ਜਿੱਤ ਲਿਆ, ਮਨ ਜੀਤਾ ਜਗਜੀਤ, ਫਿਰ ਉਹ ਕਹਿੰਦੇ ਨੇ ਜਿੱਤ ਪ੍ਰਾਪਤ ਕੀਤੀ ਉਹਨੇ, ਇਹ ਜਗ ਜੀਤ ਹੈ, ਜਿੱਤ ਪ੍ਰਾਪਤ ਕੀਤੀ ਉਹਨੇ ਦਿਲੀ ਮੁਰਾਦ ਵੀ ਪਾਈ। ਫਿਰ ਰੱਬ ਦੇ ਖਜ਼ਾਨੇ ਸਾਰੇ ਤੁਹਾਡੀ ਨਜ਼ਰ ਦੇ ਹੇਠ ਵਿਛ ਜਾਂਦੇ ਨੇ, ਫਿਰ ਵੀ ਤੁਸੀਂ ਉਸ ਦਾ ਪਿਆਰ ਮੰਗਦੇ ਹੋ, ਉਹਨਾਂ ਖਜ਼ਾਨਿਆਂ ਵੱਲ ਰਿੱਧ ਸਿੱਧ ਅਵਰਾ ਸਾਧ ਕਰਕੇ ਤੁਸੀਂ ਪਿੱਠ ਮੋੜ ਲੈਂਦੇ ਹੋ। ਸੋ ਇਹ ਭਾਈ ਸਾਹਿਬ ਦਾ ਖੂਬਸੂਰਤ ਕਲਾਮ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਭਾਈ ਨੰਦ ਲਾਲ ਜੀ ਦੀ ਰਚਨਾ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਇੱਥੇ ਹੀ ਅਸੀਂ ਆਪਣੇ ਵੀਅਰਸ ਕੋਲ ਲੈਣੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOSLTV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਜੀ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।